to take effective measures to protect minorities and uphold the right to the freedom of expression and the freedom of the media. ਤੇ ਜਿਹੜਾ ਇੰਡੀਆ ਦਾ ਰਿਪਰੈਜ਼ੈਂਟੇਟਿਵ UN ਹਿਊਮਨ ਰਾਈਟ ਕਾਉਂਸਲ ਦੇ ਵਿੱਚ ਬੈਠਾ ਹੈ, ਉਸਨੇ ਉਹਨੂੰ ਸਵਿਟਜ਼ਰਲੈਂਡ ਨੂੰ ਚੈਲੰਜ ਕੀਤਾ ਔਰ ਉਹਨੂੰ ਕਿਹਾ ਕਿ ਭਾਈ ਇਹ ਜੋ ਤੁਸੀਂ ਇਹਨਾਂ ਦਾ ਹੰਕਾਰ ਦੇਖੋ ਕਿਸ ਲੈਵਲ ਦੇ ਉੱਤੇ ਪੁੱਤਰੇ ਹੋਏ ਨੇ। ਮਿਸਟਰ ਤਿਆਗੀ said it's all the more important for Switzerland to avoid wasting the council's time with the narratives that are blatantly false and not do justice to the reality of India. Instead, it should focus on its own challenges such as racism, systematic discrimination and xenophobia. As the world's largest, most diverse and vibrant democracy with a civilizational embrace of pluralism, India remains ready to help Switzerland address these concerns. ਵੈਸਟਰਨ ਮੁਲਕ ਵੀ ਇਹ ਸਮਝ ਰਹੇ ਨੇ ਕਿ ਜਿਹੜੀ ਇਹਨਾਂ ਦੀ ਡੈਮੋਕ੍ਰੇਸੀ ਔਰ ਜਮਹੂਰੀਅਤ ਹੈ ਇਹ ਇੱਕ ਵੱਡਾ ਫਰਾਡ ਹੈ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਨੇਵਾ ਵਿੱਚ ਹੋ ਰਹੀ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟਸ ਕਾਉਂਸਲ ਦੀ ਮੀਟਿੰਗ ਵਿੱਚ ਸਵਿਟਜ਼ਰਲੈਂਡ ਵਿੱਚ ਹੋ ਰਹੀ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਘਾਣ ਸੰਬੰਧੀ ਜਿਹੜੇ ਸਵਿਟਜ਼ਰਲੈਂਡ ਨੇ ਭਾਰਤ ਦੀ ਤਿੱਖੀ ਆਲੋਚਨਾ ਕੀਤੀ ਹੈ। ਸੋ ਅੱਗ ਬਬੂਲੇ ਹੋਏ ਭਾਰਤੀ ਨੁਮਾਇੰਦਿਆਂ ਨੇ ਸਵਿਟਜ਼ਰਲੈਂਡ ਤੇ ਪਲਟਵਾਰ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਯੂਨਾਈਟਿਡ ਨੇਸ਼ਨਸ ਕਹਿੰਦੇ ਹਾਂ ਤੇ ਇਸ ਗੱਲ ਦਾ ਧਿਆਨ ਰਹੇ ਕਿ ਨਿਊਯਾਰਕ ਯੂਨਾਈਟਿਡ ਨੇਸ਼ਨਸ ਦਾ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਹੈ ਔਰ ਇਹੀ ਕਾਰਨ ਹੈ ਕਿ ਜਿਹੜਾ ਜਨਰਲ ਅਸੈਂਬਲੀ ਦਾ ਸੈਸ਼ਨ ਸਤੰਬਰ ਮਹੀਨੇ 'ਚ ਆਉਣ ਵਾਲੇ ਦਿਨਾਂ 'ਚ ਹੋਣ ਜਾ ਰਿਹਾ ਹੈ ਉਹ ਨਿਊਯਾਰਕ 'ਚ ਹੀ ਹੁੰਦਾ ਹੈ। 193 ਮੁਲਕਾਂ ਦੇ ਝੰਡੇ UN ਹੈੱਡਕੁਆਰਟਰ ਦੇ ਬਾਹਰ ਝੂਲਦੇ ਨੇ। ਪਰ ਜਿਹੜੇ ਇਹਨਾਂ ਦੇ ਬਹੁਤ ਸਾਰੇ ਆਪਰੇਸ਼ਨ ਨੇ, ਖਾਸ ਤੌਰ 'ਤੇ ਜਿਵੇਂ ਯੂਨੈਸਕੋ ਔਰ ਹਿਊਮਨ ਰਾਈਟਸ ਕਾਉਂਸਲ, ਇਹ ਜਨੀਵਾ ਦੇ ਵਿੱਚ ਨੇ ਔਰ ਇਹ ਸਾਰੇ ਦੇ ਚੱਲਦੇ ਆ ਜਨੇਵਾ ਦੇ ਵਿੱਚ ਹਿਊਮਨ ਰਾਈਟਸ ਕਾਉਂਸਲ ਜਿਸ 'ਤੇ ਵੱਡੀ ਗਿਣਤੀ 'ਚ ਮੈਂਬਰ ਨੇ ਮੁਲਕ ਔਰ ਰੋਟੇਸ਼ਨ ਵਾਈਜ਼ ਉਹਦੀ ਪ੍ਰੈਜ਼ੀਡੈਂਸੀ ਬਦਲਦੀ ਰਹਿੰਦੀ ਹੈ। ਇਸ ਵੇਲੇ ਹਿਊਮਨ ਰਾਈਟ ਕਾਉਂਸਲ ਦੀ ਪ੍ਰੈਜ਼ੀਡੈਂਸੀ ਜਨੇਵਾ ਜਿਹੜੀ ਹੈ ਉਸ ਦੇ ਵਿੱਚ ਸਵਿਟਜ਼ਰਲੈਂਡ ਦੇ ਕੋਲ ਹੈ। ਹੁਣ ਕਿਉਂਕਿ ਜਿਹੜੀਆਂ NGOs ਨੇ ਹਿਊਮਨ ਰਾਈਟਸ ਲਈ ਕੰਮ ਕਰਨ ਵਾਲੀਆਂ, ਉਹ ਸਮੇਂ-ਸਮੇਂ ਆਪਣੀਆਂ ਰਿਪੋਰਟਾਂ ਦੁਨੀਆ ਦੇ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਹਿਊਮਨ ਰਾਈਟਸ ਵਾਇਲੇਸ਼ਨਸ ਹੁੰਦੀਆਂ ਨੇ ਉਹ ਹਿਊਮਨ ਰਾਈਟ ਕਾਉਂਸਲ ਤੱਕ ਪਹੁੰਚਾਉਂਦੀਆਂ ਨੇ। ਲਾਈਵ ਵੀ ਜਾ ਕੇ ਉੱਥੇ ਟੈਸਟੀਫਾਈ ਹੁੰਦਾ ਔਰ ਐਜ਼ ਏ ਚੇਅਰਪਰਸਨ ਜਿਹੜਾ ਵੀ ਮੁਲਕ ਹੋਏ ਉਹਦਾ ਫਰਜ਼ ਹੁੰਦਾ ਹੈ ਕਿ ਵੀ ਜਦੋਂ ਸੈਸ਼ਨ ਚੱਲ ਰਿਹਾ ਹੈ, ਜਿਨ੍ਹਾਂ ਦੇਸ਼ਾਂ ਦੇ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ, ਜਿੱਥੇ ਧੱਕਾ ਹੋ ਰਿਹਾ ਹੈ, ਜਿਨ੍ਹਾਂ ਬਾਰੇ ਉਹਨਾਂ ਕੋਲ ਪੁਖਤਾ ਰਿਪੋਰਟਾਂ ਨੇ, ਉਹ ਉਹਨਾਂ ਨੂੰ ਵਾਰਨ ਵੀ ਕਰਦੇ ਨੇ ਕਿ ਭਾਈ ਇਹ ਤੁਸੀਂ ਆਪਣਾ ਠੀਕ ਕਰੋ ਕੰਮ। ਔਰ 4 ਸਾਲ ਬਾਅਦ ਕਈ ਵਾਰ ਉਸ ਹਰ ਮੁਲਕ ਨੂੰ ਜਿਹੜਾ ਉਹਦਾ ਰਿਵਿਊ ਵੀ ਕੀਤਾ ਜਾਂਦਾ। ਹੁਣ ਜਿਹੜੀ ਹੈ ਮੀਟਿੰਗ ਹਿਊਮਨ ਰਾਈਟ ਕਾਉਂਸਲ ਦੀ ਚੱਲ ਰਹੀ ਹੈ। ਇਸ ਵਾਰ ਜਿਵੇਂ ਮੈਂ ਕਿਹਾ ਵੀ ਹਿਊਮਨ ਰਾਈਟ ਕਾਉਂਸਲ ਦੀ ਪ੍ਰੈਜ਼ੀਡੈਂਸੀ ਸਵਿਟਜ਼ਰਲੈਂਡ ਦੇ ਕੋਲ ਹੈ ਔਰ ਸਵਿਟਜ਼ਰਲੈਂਡ ਦੇ ਡੈਲੀਗੇਸ਼ਨ ਨੇ, ਉਹਨਾਂ ਦੇ ਨੁਮਾਇੰਦੇ ਨੇ ਉਸ ਮੀਟਿੰਗ ਦੇ ਵਿੱਚ ਭਾਰਤ ਨੂੰ ਸੰਬੋਧਨ ਹੁੰਦਿਆਂ ਉਹਨਾਂ ਨੇ ਕਿਹਾ, ਇੰਡੀਅਨ ਗਵਰਨਮੈਂਟ ਨੂੰ ਕਿਹਾ ਕਿ ਭਾਈ ਤੁਸੀਂ ਟੂ ਟੇਕ ਇਫੈਕਟਿਵ ਮੇਜਰਸ ਟੂ ਪ੍ਰੋਟੈਕਟ ਮਾਈਨੋਰਿਟੀਜ਼ ਐਂਡ ਅਪਹੋਲਡ ਦਾ ਰਾਈਟ ਟੂ ਦਾ ਫਰੀਡਮ ਆਫ ਐਕਸਪ੍ਰੈਸ਼ਨ ਐਂਡ ਦਾ ਫਰੀਡਮ ਆਫ ਦਾ ਮੀਡੀਆ। ਭਾਰਤ ਨੂੰ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਤੁਹਾਡੇ ਮੁਲਕ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਨੇ, ਅਕਲੀਅਤਾਂ ਨੇ, ਉਹ ਸੁਰੱਖਿਅਤ ਨਹੀਂ ਨੇ, ਸੇਫ ਨਹੀਂ ਨੇ, ਉਹ ਉਪਾਅ ਕਰੋ ਤਾਂ ਕਿ ਅਕਲੀਅਤਾਂ ਘੱਟ ਗਿਣਤੀਆਂ ਸੇਫ ਹੋਣ। ਔਰ ਇਸੇ ਤਰ੍ਹਾਂ ਤੁਹਾਡੇ ਮੁਲਕ ਦੇ ਵਿੱਚ ਫਰੀਡਮ ਆਫ ਐਕਸਪ੍ਰੈਸ਼ਨ ਨਹੀਂ ਹੈ ਔਰ ਨਾ ਹੀ ਮੀਡੀਆ ਦੀ ਫਰੀਡਮ ਹੈ ਕਿ ਤੁਸੀਂ ਆਜ਼ਾਦੀ ਨਾਲ ਵਿਚਾਰਾਂ ਦਾ ਪ੍ਰਗਟਾਵਾ, ਮੀਡੀਆ ਦੀ ਜਿਹੜੀ ਹੈ ਆਜ਼ਾਦੀ, ਉਸ ਦੇ ਉੱਤੇ ਵੀ ਜਿਹੜਾ ਹੈ ਤੁਹਾਡੇ ਛਾਪੇ ਵੱਜਦੇ ਨੇ ਜਾਂ ਉਹਨਾਂ ਨੂੰ ਤੁਸੀਂ ਸਟੈਂਗੂਲੇਟ ਕੀਤਾ ਹੋਇਆ ਔਰ ਇਸ ਨੂੰ ਮੇਜਰ ਕਰੋ। ਇਹ ਬੜੀ ਹਿਊਮਨ ਰਾਈਟ ਕਾਉਂਸਲ ਦੇ ਵਿੱਚ ਇਹ ਕਹਿਣਾ ਪ੍ਰੈਜ਼ੀਡੈਂਟ ਦਾ ਬਹੁਤ ਵੱਡੀ ਗੱਲ ਹੈ। ਹੁਣ ਬਜਾਏ ਇਸ ਦੇ ਕਿ ਇੰਡੀਆ ਇਹਨਾਂ ਨੂੰ ਜਿਸ ਸਪਿਰਿਟ ਦੇ ਵਿੱਚ ਇਹ ਸੁਝਾਅ ਦਿੱਤੇ ਗਏ ਔਰ ਮਕਸਦ ਹੀ ਜੇ UN ਦੀ ਬਾਡੀ ਨੇ ਹਿਊਮਨ ਰਾਈਟ ਕਾਉਂਸਲ ਬਣਾਈ ਹੈ ਤਾਂ ਮਕਸਦ ਇਹ ਹੀ ਹੈ ਵੀ ਕਿੱਥੇ ਕਿੱਥੇ
ਕਮਜ਼ੋਰੀਆਂ ਨੇ, ਕਿਹਨੂੰ ਇੰਪਰੂਵ ਕੀਤਾ ਜਾ ਸਕਦਾ ਹੈ। ਪਰ ਇਸ ਦੀ ਥਾਂ ਦੇ ਉੱਤੇ ਜਿਹੜਾ ਇੰਡੀਆ ਦਾ ਰਿਪਰੈਜ਼ੈਂਟੇਟਿਵ UN ਹਿਊਮਨ ਰਾਈਟ ਕੌਂਸਲ ਦੇ ਵਿੱਚ ਬੈਠਾ ਹੈ, ਮਿਸਟਰ ਕਸ਼ਿਤਜ ਤਿਆਗੀ, ਉਹਨੇ ਅੱਗੋਂ ਕਾਊਂਟਰ ਕੀਤਾ। ਉਸ ਨੇ ਉਹਨੂੰ ਸਵਿਟਜ਼ਰਲੈਂਡ ਨੂੰ ਚੈਲੰਜ ਕੀਤਾ ਔਰ ਉਹਨੂੰ ਕਿਹਾ ਕਿ ਭਾਈ ਇਹ ਜੋ ਤੁਸੀਂ ਇਹਨਾਂ ਦਾ ਹੰਕਾਰ ਦੇਖੋ ਕਿਸ ਲੈਵਲ ਦੇ ਉੱਤੇ ਭੂਤਰੇ ਹੋਏ ਨੇ। ਮਿਸਟਰ ਤਿਆਗੀ said it's all the more important for Switzerland to avoid wasting the council's time with the narratives that are blatantly false and not do justice to the reality of India। ਉਹ ਸਵਿਟਜ਼ਰਲੈਂਡ ਨੂੰ ਕਹਿ ਰਹੇ ਵੀ ਤੁਸੀਂ ਜਿਹੜਾ ਉਹ ਸਾਰਿਆਂ ਦਾ ਵਕਤ ਖਰਾਬ ਕਰ ਰਹੇ ਹੋ, ਤੁਹਾਨੂੰ ਪਤਾ ਹੀ ਨਹੀਂ ਹੈ ਤੁਸੀਂ ਕਿਸ ਮੁਲਕ ਬਾਰੇ ਗੱਲ ਕਰ ਰਹੇ ਹੋ। ਇੰਡੀਆ ਜਿਹੜਾ ਇੰਨੀ ਵੱਡੀ ਡੈਮੋਕ੍ਰੇਸੀ ਤੇ ਉਹ ਤੁਹਾਡਾ ਸਾਰਾ ਨੈਰੇਟਿਵ ਜਿਹੜਾ ਫਾਲ। ਫਿਰ ਉਹ ਕਹਿੰਦਾ instead it should focus on its own challenges such as racism, systematic discrimination and xenophobia। ਉਹ ਕਹਿੰਦਾ ਜੀ ਸਵਿਟਜ਼ਰਲੈਂਡ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ, ਤੁਹਾਡੇ ਨਸਲਵਾਦ ਹੈ, ਤੁਸੀਂ ਜਿਹੜੀ ਹੈ ਉਹ ਵਿਤਕਰਾ ਹੋ ਰਿਹਾ ਹੈ ਔਰ ਜ਼ੀਨੋਫੋਬੀਆ, ਬਾਹਰਲੇ ਲੋਕਾਂ ਦੇ ਨਾਲ ਨਫ਼ਰਤ ਹੈ। As the world's largest, most diverse and vibrant democracy with a civilizational embrace of pluralism, India remains ready to help Switzerland address these concerns। ਇਹ ਦੇਖੋ ਕਿਸ ਹੱਦ ਉਹ ਕਹਿੰਦਾ ਜੀ ਅਸੀਂ ਦੁਨੀਆ ਦੀ ਬਹੁਤ ਪੁਰਾਣੀ ਸੱਭਿਅਤਾ ਹੈ ਔਰ ਸਾਡੀ ਬੜੀ ਵਾਈਬਰੈਂਟ ਡੈਮੋਕ੍ਰੇਸੀ ਹੈ, ਸਾਨੂੰ ਦੱਸੋ ਅਸੀਂ ਸਵਿਟਜ਼ਰਲੈਂਡ ਦੀ ਕੀ ਮਦਦ ਕਰ ਸਕਦੇ ਹਾਂ ਕਿ ਵੀ ਅਸੀਂ ਤੁਹਾਡੇ ਜਿਹੜੀ ਡਿਸਕ੍ਰਿਮੀਨੇਸ਼ਨ, ਰੇਸ਼ੀਅਲ ਵਿਤਕਰਾ ਔਰ ਜ਼ੀਨੋਫੋਬੀਆ ਹੈ ਉਹਨੂੰ ਅਸੀਂ ਕਿਵੇਂ ਕਰੀ। ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਸਾਡਾ ਵਾਹ ਕਿਸ ਜ਼ਾਲਮ ਦੇ ਨਾਲ ਹੈ, ਜਿਹੜਾ ਕਿਸ ਕਦਰ ਜਿਹੜੀ ਹੈ ਉਸ ਦਾ ਪਾਰਟ ਹੁੰਦਾ। ਔਰ ਇਸ ਗੱਲ ਦਾ ਧਿਆਨ ਰਹੇ ਕਿ ਸਵਿਟਜ਼ਰਲੈਂਡ ਦੇ ਨਾਲ ਸਵਿਟਜ਼ਰਲੈਂਡ 'ਚ ਆਲਮੋਸਟ 28,000 ਦੇ ਕਰੀਬ ਭਾਰਤੀ ਮੂਲ ਦੇ ਲੋਕ ਰਹਿੰਦੇ ਨੇ ਔਰ 1948 ਤੋਂ ਹੀ ਸਵਿਟਜ਼ਰਲੈਂਡ ਦੇ ਨਾਲ ਭਾਰਤ ਦੇ ਡਿਪਲੋਮੈਟਿਕ ਸਬੰਧ ਵੀ ਨੇ। ਮੋਦੀ ਉੱਥੇ 2 ਵਾਰ 2016 ਦੇ ਵਿੱਚ ਵੀ ਆਇਆ, 2018 'ਚ ਵੀ ਆਇਆ ਔਰ ਇਸੇ ਤਰ੍ਹਾਂ ਜਿਹੜਾ ਸਵਿਟਜ਼ਰਲੈਂਡ ਦਾ ਪ੍ਰੈਜ਼ੀਡੈਂਟ ਮਿਸਟਰ ਡੋਰਿਸ ਲਿਊਥਾਰਡ ਹੈ ਉਹ 2017 ਦੇ ਵਿੱਚ ਭਾਰਤ ਦੇ ਦੌਰੇ 'ਤੇ ਵੀ ਗਿਆ ਸੀ। ਔਰ ਦੋਨਾਂ ਦੇ ਵਿੱਚ ਜਿਹੜਾ ਵਪਾਰ ਹੈ ਆਲਮੋਸਟ $28 ਬਿਲੀਅਨ ਦਾ ਹੈ, ਜਿਹਦੇ 'ਚ $25 ਬਿਲੀਅਨ ਦੀਆਂ ਚੀਜ਼ਾਂ ਭਾਰਤ ਸਵਿਟਜ਼ਰਲੈਂਡ ਤੋਂ ਮੰਗਵਾਉਂਦਾ ਤੇ ਸਿਰਫ $1.7 ਬਿਲੀਅਨ ਦਾ ਜਿਹੜਾ ਉਹ ਐਕਸਪੋਰਟ ਕਰਦਾ। ਔਰ ਹੁਣ ਤੁਸੀਂ ਇਹਨਾਂ ਦੀ ਇਸ ਦਿਲਵਦੀ ਨੂੰ, ਫਿਰ ਇਹ ਇਕੱਲਾ ਇੰਡੀਅਨ ਰਿਪਰੈਜ਼ੈਂਟੇਟਿਵ ਇੱਥੇ ਨਹੀਂ ਰੁਕਿਆ, ਉਸਨੇ ਪਾਕਿਸਤਾਨ ਨੂੰ ਜਿਹੜਾ ਉਹ ਵੀ ਨਿਸ਼ਾਨੇ ਦੇ ਉੱਤੇ ਲਿਆ। ਉਹਨੇ ਕਿਹਾ ਕਿ ਜੀ ਪਾਕਿਸਤਾਨ ਜਿਹੜਾ ਉਹ ਆਪਣਾ ਪਹਿਲਾਂ ਦੇਖੇ ਕਿ ਕਿਵੇਂ ਉਹ ਤਾਂ ਦਹਿਸ਼ਤਗਰਦੀ ਦਾ ਬਾਪ ਹੈ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਜਿਹੜਾ ਉਹ ਆਪਣੇ ਆਪ ਨੂੰ ਸੁਧਾਰੇ। ਔਰ ਦੁਨੀਆ ਦੇ ਵਿੱਚ ਜਦੋਂ ਪਾਕਿਸਤਾਨ ਗੱਲ ਕਰਦਾ ਹੈ ਕਿ ਜੀ ਉਹ ਹਿਊਮਨ ਰਾਈਟ ਔਰ ਦੂਸਰੇ 'ਚ ਤੇ ਕਿਉਂਕਿ ਪਾਕਿਸਤਾਨ ਦੇ ਨੁਮਾਇੰਦੇ ਨੇ ਵੀ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ ਔਰ ਉਹਨਾਂ ਦੇ ਪਾਕਿਸਤਾਨ ਦਾ ਜਿਹੜਾ ਡਿਪਲੋਮੈਟ ਨੇ ਡੀ ਹਸਨੈਨ, ਉਹਨਾਂ ਨੇ ਕਿਹਾ ਸੀ ਕਿ ਵੀ ਇੱਥੇ ਇੱਕ ਐਸੇ ਮੁਲਕ ਦਾ ਡੈਲੀਗੇਸ਼ਨ ਆਇਆ ਹੋਇਆ ਹੈ ਜਿਹੜਾ ਖੁਦ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਜਮਹੂਰੀਅਤ ਦੱਸਦਾ ਹੈ ਔਰ ਆਪਣੀ ਬ੍ਰਾਂਡਿੰਗ ਵਿਸ਼ਵ ਗੁਰੂ ਦੇ ਨਾਂ ਥੱਲੇ ਕਰਦਾ ਔਰ ਲੇਕਿਨ ਹਕੀਕਤ ਇਹ ਹੈ ਕਿ ਵੀ ਉਹ ਆਪਣੇ ਉਸਨੇ UN ਦੇ ਥੱਲੇ ਜਿਹੜੀ ਡਿਸਪਿਊਟਡ ਟੈਰੀਟਰੀ ਕਸ਼ਮੀਰ ਹੈ ਉਸ ਦੇ ਉੱਤੇ ਉਹਨੇ ਕਬਜ਼ਾ ਜਮਾਇਆ ਹੋਇਆ ਔਰ ਉੱਥੇ ਲੋਕਾਂ ਦਾ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਔਰ ਇਹ ਸਾਰਾ ਕੁਝ ਜਿਹੜਾ ਹੈ ਇਹ ਹਿਊਮਨ ਰਾਈਟ ਕੌਂਸਲ ਡਿਸਕਸ਼ਨ 'ਚ ਆਇਆ। ਪਰ ਉਹ ਭਾਰਤ ਨੂੰ ਕਹਿ ਰਿਹਾ, ਪਾਕਿਸਤਾਨ ਵੀ, ਕਿ ਇਹ ਜਮਹੂਰੀਅਤ ਦੇ ਨਾਂ ਦੇ ਉੱਤੇ ਕੀਤਾ ਜਾ ਰਿਹਾ। ਹੁਣ ਇਸ ਦੇ ਜਵਾਬ 'ਚ ਜਿਵੇਂ ਮੈਂ ਕਿਹਾ ਵੀ ਇੰਡੀਅਨ ਰਿਪਰੈਜ਼ੈਂਟੇਟਿਵ ਨੇ ਪਾਕਿਸਤਾਨ ਨੂੰ ਐਪੀ ਸੈਂਟਰ ਆਫ ਟੈਰਰਿਜ਼ਮ ਔਰ ਉਹਨਾਂ ਸਾਰਿਆਂ ਨਾਵਾਂ ਦੇ ਨਾਲ ਐਡਰੈਸ ਕੀਤਾ ਔਰ ਈਵਨ ਸਵਿਟਜ਼ਰਲੈਂਡ ਜਿਹੜਾ ਪ੍ਰੀਜ਼ਾਈਡ ਕਰ ਰਿਹਾ ਉਸ ਦੇ ਉੱਤੇ ਉਹਨਾਂ ਨੂੰ ਕਹਿ ਰਹੇ ਨੇ ਕਿ ਜੀ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ, ਤੁਹਾਨੂੰ ਪਤਾ ਹੀ ਨਹੀਂ ਹੈ ਭਾਰਤ ਬਾਰੇ, ਅਸੀਂ ਤਾਂ ਸਭ ਤੋਂ ਵੱਡੀ ਜਮਹੂਰੀਅਤ ਹੈ ਔਰ ਸਭ ਦੇ ਨਾਲ ਜਿਹੜਾ ਅਸੀਂ ਦੁਨੀਆ ਨੂੰ ਸਿਖਾਉਣਾ ਕਿ ਹਿਊਮਨ ਰਾਈਟ ਕੀ ਹੁੰਦੇ ਨੇ। ਹੁਣ ਇਹਨਾਂ ਦੇ ਨਾਲ ਸਾਡਾ ਵਾਹ ਹੈ। ਲੇਕਿਨ ਇੱਕ ਗੱਲ ਚੰਗੀ ਹੈ ਕਿ ਐਟਲੀਸਟ ਵੈਸਟਰਨ ਕੰਟਰੀਜ਼, ਅਮਰੀਕਾ, ਜੇ ਹੁਣ ਅਮਰੀਕਾ ਦੇ ਪੀਟਰ ਨੋਵਾਰਿਓ ਐਡਵਾਈਜ਼ਰ ਨੇ ਕਿਹਾ ਸੀ ਕਿ ਭਾਈ ਉੱਥੇ ਤਾਂ ਬ੍ਰਾਹਮਣ ਜਿਹੜੇ ਨੇ ਉਹੀ ਪ੍ਰੋਫਿਟਿੰਗ ਫਾਇਦਾ ਚੱਕ ਰਹੇ ਨੇ, ਆਮ ਲੋਕ ਸਫਰ ਕਰ ਰਹੇ ਨੇ ਔਰ ਇਸ ਸਾਰੇ 'ਚੋਂ ਇਹ ਜ਼ਰੂਰ ਨਿਕਲਦਾ ਹੈ ਕਿ ਵੀ ਵੈਸਟਰਨ ਮੁਲਕ ਵੀ ਇਹ ਸਮਝ ਰਹੇ ਨੇ
ਕਿ ਜਿਹੜੀ ਇਹਨਾਂ ਦੀ ਡੈਮੋਕ੍ਰੇਸੀ ਔਰ ਜਮਹੂਰੀਅਤ ਹੈ ਇਹ ਇੱਕ ਵੱਡਾ ਫਰਾਡ ਹੈ, ਇਸ ਤੋਂ ਵੱਧ ਕੇ ਕੁਝ ਨਹੀਂ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।